ਕਹਿੰਦੇ ਵੀ ਜੋ ਕੁਛ ਇੰਡੀਵਿਜੂਅਲਸ ਜੇ ਜੀ ਕਹਿੰਦੇ ਵੀ ਜੋ ਰਿਕੁਐਸਟ ਕਰ ਸਕਦੇ ਆ ਪੈਰੋਲ ਦਾ ਨਵਾਂ ਫਾਰਮ I-130 ਫਾਈਲ ਕਰਕੇ। ਜੀ ਬਿਲਕੁਲ। ਸੋ USCIS ਨੇ ਅਨਾਉਂਸਮੈਂਟ ਕੀਤੀ ਹੈ ਕਿ 131 ਜਿਹੜਾ ਟਰੈਵਲ ਡਾਕੂਮੈਂਟ ਦਾ ਫਾਰਮ ਹੁੰਦਾ, ਕਈ ਜਣੇ ਇਹਨੂੰ ਆਨਲਾਈਨ ਫਾਈਲ ਕਰ ਸਕਦੇ ਆ। ਤੇ ਉਹਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ, ਜਿਹਨੂੰ ਕੋਈ ਅਰਜੈਂਟ ਹਿਊਮੈਨਿਟੇਰੀਅਨ ਰੀਜ਼ਨ ਆ, ਮਤਲਬ ਜਿੱਦਾਂ ਕੋਈ ਇੱਥੇ ਅਮਰੀਕਾ ਦੇ ਵਿੱਚ ਹੈਗਾ, ਕਿਸੇ ਦਾ ਅਸਾਈਲਮ ਦਾ ਕੇਸ ਚੱਲਦਾ ਜਾਂ ਕੁਛ ਵੀ ਆ, ਉਹਨੂੰ ਜੇ ਬਾਹਰ ਜਾਣਾ ਪੈਂਦਾ, ਆਪਣੀ ਫੈਮਿਲੀ ਮੈਂਬਰ ਕੋਈ ਉਹਨਾਂ ਦਾ ਬਹੁਤ ਜ਼ਿਆਦਾ ਹੈਲਥ ਖਰਾਬ ਆ, ਸਪੈਸ਼ਲੀ ਉਹ ਵਾਲੇ ਜਿਹੜੇ ਹਿਊਮੈਨਿਟੇਰੀਅਨ ਰੀਜ਼ਨ ਦੀ ਐਗਜ਼ਾਮਪਲ ਦੇ ਰਹੇ ਆ ਕਿ ਜਿਹਨੂੰ ਹਿਊਮੈਨਿਟੇਰੀਅਨ ਰੀਜ਼ਨ ਕਰਕੇ ਅਚਨਚੇਤ ਜਾਣਾ ਪੈਂਦਾ, ਉਹ ਆਪਣਾ 131 ਆਨਲਾਈਨ ਅਪਲਾਈ ਕਰ ਸਕਦਾ। ਤੇ ਉਹ ਲੋਕੀ ਜਿਹੜੇ ਬਾਹਰ ਫਸੇ ਹੋਏ ਆ, ਜਿਨ੍ਹਾਂ ਨੇ ਬਾਹਰੋਂ ਦੀ ਜਿਹੜਾ ਨੇ ਅੰਦਰ ਅਮਰੀਕਾ 'ਚ ਐਂਟਰੀ ਲੈਣੀ ਹੈ, ਉਹ ਵਾਲੇ ਲੋਕੀ ਜਿਹੜੇ ਹੈਗੇ ਆ, ਉਹ ਵੀ ਆਨਲਾਈਨ ਅਪਲਾਈ ਕਰ ਸਕਦੇ ਆ। ਤੇ ਜਿਹੜੇ ਆਲਰੇਡੀ ਅਮਰੀਕਾ ਦੇ ਵਿੱਚ ਹੈਗੇ ਆ, ਪੈਰੋਲ ਹੋਏ ਆ, ਤੇ ਉਹਨਾਂ ਨੂੰ ਦੁਬਾਰਾ ਆਪਣੀ ਐਕਸਟੈਂਸ਼ਨ ਮੰਗਣੀ ਆ ਤੇ ਉਹ ਕਰ ਸਕਦੇ ਆ। ਤੇ ਇਹਦੇ ਲਈ ਜਿਹੜੇ ਆਨਲਾਈਨ ਜਿੰਨੀਆਂ ਵੀ ਐਪਲੀਕੇਸ਼ਨਸ ਹੈਗੀਆਂ, ਜਿਹੜੇ ਕਈ ਕੇਸਾਂ ਦੇ ਵਿੱਚ ਆਨਲਾਈਨ ਐਪਲੀਕੇਸ਼ਨ ਤੁਸੀਂ ਕਰ ਸਕਦੇ ਆ। ਤੇ ਇਹ uscis.gov ਤੇ ਜਾ ਕੇ ਤੁਹਾਡਾ ਅਕਾਊਂਟ ਬਣਦਾ। ਇਹਦੀ ਕੋਈ ਕਾਸਟ ਨਹੀਂ ਹੁੰਦੀ। ਤੇ ਜਦੋਂ ਤੁਸੀਂ ਆਨਲਾਈਨ ਅਕਾਊਂਟ ਰਾਹੀਂ ਕਰਦੇ ਆ ਤਾਂ ਤੁਹਾਨੂੰ ਜਿਹੜੇ ਕੇਸ ਦੇ ਸਟੇਟਸ ਅਪਡੇਟ ਵਗੈਰਾ, ਜਿਹੜੇ ਵੀ ਰਿਸੀਟ ਨੋਟਿਸ ਵਗੈਰਾ ਆਉਂਦੇ ਆ, ਕਾਫੀ ਉਹ ਐਪ ਦੇ ਥਰੂ ਤੁਹਾਨੂੰ ਜਿਹੜੇ ਅਵੇਲੇਬਲ ਹੁੰਦੇ ਆ। ਤੇ ਇਹਦੇ ਨਾਲ ਇਹ ਦੱਸਦੇ ਜਾਈਏ ਕਿ ਜਿਹੜੇ ਆਨਲਾਈਨ ਫਾਈਲਿੰਗ ਹੈਗੀ ਆ, ਇਹ ਜਿਹੜੇ ਲੋਕੀ ਰੀਐਂਟਰੀ ਪਰਮਿਟ ਜਾਂ ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜੇ ਮੰਗਦੇ ਆ, ਉਹਨਾਂ ਦੇ ਲਈ ਇਹ ਅਵੇਲੇਬਲ ਨਹੀਂ ਹੈਗੀ ਇਸ ਵੇਲੇ। ਜੀ ਬਿਲਕੁਲ, ਇਹ ਇੱਕ ਕਾਫੀ ਵੱਡਾ ਮੁੱਦਾ। ਕਈ ਵਾਰੀ ਲੋਕ ਪੁੱਛਦੇ ਆ ਜੀ ਵੀ ਆਪਾਂ ਨੂੰ ਐਮਰਜੈਂਸੀ ਜਾਣਾ ਪੈਣਾ, ਜਾ ਸਕਦੇ ਜਾਂ ਨਹੀਂ। ਜੀ ਕਹਿੰਦੇ ਵੀ ਜੋ ਕੁਛ ਇੰਡੀਵਿਜੂਅਲਸ ਜੇ ਜੀ ਕਹਿੰਦੇ ਵੀ ਜੋ ਰਿਕੁਐਸਟ ਕਰ ਸਕਦੇ ਆ ਪੈਰੋਲ ਦਾ ਨਵਾਂ ਫਾਰਮ I-130 ਫਾਈਲ ਕਰਕੇ। ਜੀ ਬਿਲਕੁਲ। ਸੋ USCIS ਨੇ ਅਨਾਉਂਸਮੈਂਟ ਕੀਤੀ ਹੈ ਕਿ 131 ਜਿਹੜਾ ਟਰੈਵਲ ਡਾਕੂਮੈਂਟ ਦਾ ਫਾਰਮ ਹੁੰਦਾ, ਕਈ ਜਣੇ ਉਹਨੂੰ ਆਨਲਾਈਨ ਫਾਈਲ ਕਰ ਸਕਦੇ ਆ। ਤੇ ਉਹਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ, ਜਿਹਨੂੰ ਕੋਈ ਅਰਜੈਂਟ ਹਿਊਮੈਨਿਟੇਰੀਅਨ ਰੀਜ਼ਨ ਆ, ਮਤਲਬ ਜਿੱਦਾਂ ਕੋਈ ਇੱਥੇ ਅਮਰੀਕਾ ਦੇ ਵਿੱਚ ਹੈਗਾ, ਕਿਸੇ ਦਾ ਅਸਾਈਲਮ ਦਾ ਕੇਸ ਚੱਲਦਾ ਜਾਂ ਕੁਛ ਵੀ ਆ, ਉਹਨੂੰ ਜੇ ਬਾਹਰ ਜਾਣਾ ਪੈਂਦਾ, ਆਪਣੀ ਫੈਮਿਲੀ ਮੈਂਬਰ ਕੋਈ ਉਹਨਾਂ ਦਾ ਬਹੁਤ ਜ਼ਿਆਦਾ ਹੈਲਥ ਖਰਾਬ ਆ, ਸਪੈਸ਼ਲੀ ਉਹ ਵਾਲੇ ਜਿਹੜੇ ਹਿਊਮੈਨਿਟੇਰੀਅਨ ਰੀਜ਼ਨ ਦੀ ਐਗਜ਼ਾਮਪਲ ਦੇ ਰਹੇ ਆ ਕਿ ਜਿਹਨੂੰ ਹਿਊਮੈਨਿਟੇਰੀਅਨ ਰੀਜ਼ਨ ਕਰਕੇ ਅਚਨਚੇਤ ਜਾਣਾ ਪੈਂਦਾ, ਉਹ ਆਪਣਾ 131 ਆਨਲਾਈਨ ਅਪਲਾਈ ਕਰ ਸਕਦਾ। ਤੇ ਉਹ ਲੋਕੀ ਜਿਹੜੇ ਬਾਹਰ ਫਸੇ ਹੋਏ ਆ, ਜਿਨ੍ਹਾਂ ਨੇ ਬਾਹਰੋਂ ਦੀ ਜਿਹੜਾ ਨੇ ਅੰਦਰ ਅਮਰੀਕਾ 'ਚ ਐਂਟਰੀ ਲੈਣੀ ਹੈ, ਉਹ ਵਾਲੇ ਲੋਕੀ ਜਿਹੜੇ ਹੈਗੇ ਆ, ਉਹ ਵੀ ਆਨਲਾਈਨ ਅਪਲਾਈ ਕਰ ਸਕਦੇ ਆ। ਤੇ ਜਿਹੜੇ ਆਲਰੇਡੀ ਅਮਰੀਕਾ ਦੇ ਵਿੱਚ ਹੈਗੇ ਆ, ਪੈਰੋਲ ਹੋਏ ਆ, ਤੇ ਉਹਨਾਂ ਨੂੰ ਦੁਬਾਰਾ ਆਪਣੀ ਐਕਸਟੈਂਸ਼ਨ ਮੰਗਣੀ ਆ ਤੇ ਉਹ ਕਰ ਸਕਦੇ ਆ। ਤੇ ਇਹਦੇ ਲਈ ਜਿਹੜੇ ਆਨਲਾਈਨ ਜਿੰਨੀਆਂ ਵੀ ਐਪਲੀਕੇਸ਼ਨਸ ਹੈਗੀਆਂ, ਜਿਹੜੇ ਕਈ ਕੇਸਾਂ ਦੇ ਵਿੱਚ ਆਨਲਾਈਨ ਐਪਲੀਕੇਸ਼ਨ ਤੁਸੀਂ ਕਰ ਸਕਦੇ ਆ। ਤੇ ਇਹ uscis.gov ਤੇ ਜਾ ਕੇ ਤੁਹਾਡਾ ਅਕਾਊਂਟ ਬਣਦਾ। ਇਹਦੀ ਕੋਈ ਕਾਸਟ ਨਹੀਂ ਹੁੰਦੀ। ਤੇ ਜਦੋਂ ਤੁਸੀਂ ਆਨਲਾਈਨ ਅਕਾਊਂਟ ਰਾਹੀਂ ਕਰਦੇ ਆ ਤਾਂ ਤੁਹਾਨੂੰ ਜਿਹੜੇ ਕੇਸ ਦੇ ਸਟੇਟਸ ਅਪਡੇਟ ਵਗੈਰਾ, ਜਿਹੜੇ ਵੀ ਰਿਸੀਟ ਨੋਟਿਸ ਵਗੈਰਾ ਆਉਂਦੇ ਆ, ਕਾਫੀ ਉਹ ਐਪ ਦੇ ਥਰੂ ਤੁਹਾਨੂੰ ਜਿਹੜੇ ਅਵੇਲੇਬਲ ਹੁੰਦੇ ਆ। ਤੇ ਇਹਦੇ ਨਾਲ ਇਹ ਦੱਸਦੇ ਜਾਈਏ ਕਿ ਜਿਹੜੇ ਆਨਲਾਈਨ ਫਾਈਲਿੰਗ ਹੈਗੀ ਆ, ਇਹ ਜਿਹੜੇ ਲੋਕੀ ਰੀਐਂਟਰੀ ਪਰਮਿਟ ਜਾਂ ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜੇ ਮੰਗਦੇ ਆ, ਉਹਨਾਂ ਦੇ ਲਈ ਇਹ ਅਵੇਲੇਬਲ ਨਹੀਂ ਹੈਗੀ ਇਸ ਵੇਲੇ। ਜੀ ਬਿਲਕੁਲ, ਇਹ ਇੱਕ ਕਾਫੀ ਵੱਡਾ ਮੁੱਦਾ। ਕਈ ਵਾਰੀ ਲੋਕ ਪੁੱਛਦੇ ਆ ਜੀ ਵੀ ਆਪਾਂ ਨੂੰ ਐਮਰਜੈਂਸੀ ਜਾਣਾ ਪੈਣਾ, ਜਾ ਸਕਦੇ ਜਾਂ ਨਹੀਂ। ਜੀ